ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 4 ਅਗਸਤ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਪਿਆਰ, ਸੁਨਹਿਰੀ ਮਤਨ, ਯੂਹੰਨਾ। ਕਿਉਂ ਜੇ ਮੈਂ ਤੁਹਾਨੂੰ ਇੱਕ ਨਮੂਨਾ ਦਿੱਤਾ ਹੈ ਭਈ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਹੈ ਤੁਸੀਂ ਵੀ ਕਰਿਆ ਕਰੋ। ਮਸੀਹ ਯਸੂ। ਜਵਾਬੀ ਪੜ੍ਹਾਈ। ਯਸਾਇਆ, ਇਫਸੀਓਂ। ਖੁਦਾਵੰਦ ਦੀ ਰੂਹ ਮੇਰੇ ਉੱਤੇ ਹੈ, ਉਹਨੇ ਮੈਨੂੰ ਮਸਾ ਕੀਤਾ ਭਈ ਹਲੀਮਾਂ ਨੂੰ ਖੁਸ਼ਖਬਰੀ ਸੁਣਾਵਾਂ। ਉਹਨੇ ਮੈਨੂੰ ਘੱਲਿਆ ਭਈ ਸ਼ਿਕਸਤਾ ਦਿਲਾਂ ਨੂੰ ਤਸੱਲੀ ਦੇਵਾਂ, ਕੈਦੀਆਂ ਲਈ ਰਿਹਾਈ ਤੇ ਅਸੀਰਾਂ ਲਈ ਆਜ਼ਾਦੀ ਦਾ ਐਲਾਨ ਕਰਾਂ। ਸਾਰੇ ਦੁਖੀਆਂ ਨੂੰ ਦਿਲਾਸਾ ਦੇਵਾਂ। ਇਹ ਮੁਕਰਰ ਕਰ ਦੇਵਾਂ ਭਈ ਉਹਨਾਂ ਨੂੰ ਸਵਾਹ ਦੇ ਬਦਲੇ ਸਿਹਰਾ ਤੇ ਮਾਤਮ ਦੀ ਥਾਂ ਖੁਸ਼ੀ ਤੇ ਰੋਗਨ ਤੇ ਉਦਾਸੀ ਦੇ ਬਦਲੇ ਸਤਾਇਸ਼ ਦਾ ਖਿਲਤ ਦੇਵਾਂ, ਤਾਂ ਜੋ ਉਹ ਸਦਾਕਤ ਦੇ ਰੁੱਖ ਤੇ ਖੁਦਾਵੰਦ ਦੇ ਲਾਏ ਹੋਏ ਅਖਵਾਨ ਭਈ ਉਹਦਾ ਜਲਾਲ ਜ਼ਾਹਰ ਹੋਵੇ। ਐਸ ਪਾਰੋਂ ਮੈਂ ਪਿਓ ਦੇ ਅੱਗੇ ਗੋਡੇ ਟੇਕ ਦਵਾਂ, ਜਿਨ੍ਹੇ ਅਸਮਾਨ ਤੇ ਧਰਤੀ ਦੇ ਹਰ ਖਨਵਾਦੇ ਦਾ ਨਾਂ ਰੱਖਿਆ, ਤੇ ਈਮਾਨ ਪਾਰੋਂ ਮਸੀਹ ਤੁਹਾਡੇ ਦਿਲਾਂ ਵਿੱਚ ਸਕੂਨਤ ਕਰੇ, ਤਾਂ ਜੋ ਤੁਸੀਂ ਪਿਆਰ ਵਿੱਚ ਜੜ ਫੜ ਕੇ ਤੇ ਨਿਉ ਕਾਇਮ ਕਰਕੇ ਸਾਰੇ ਮੁਕੱਦਸਾਂ ਸਮੇਤ ਚੰਗੀ ਤਰ੍ਹਾਂ ਪਤਾ ਕਰ ਸਕੋ ਭਈ ਉਹਦੀ ਚੌੜਾਈ ਤੇ ਲੰਬਾਈ ਤੇ ਉਚਾਈ ਤੇ ਡੂੰਘਾਈ ਕਿੰਨੀ ਏ, ਤੇ ਮਸੀਹ ਦੇ ਉਸ ਪਿਆਰ ਨੂੰ ਜਾਣ ਸਕੋ ਜਿਹੜਾ ਜਾਣਨ ਤੋਂ ਬਾਹਰ ਏ, ਤਾਂ ਜੋ ਤੁਸੀਂ ਰੱਬ ਦੀ ਸਾਰੀ ਮਾਮੂਰੀ ਨਾਲ ਭਰ ਜਾਓ। ਦਰਸੀਵਾਜ਼ ਬਾਈਬਲ ਵਿੱਚੋਂ ਯੂਹੰਨਾ। ਸ਼ੁਰੂ ਵਿੱਚ ਕਲਾਮ ਸੀ ਤੇ ਕਲਾਮ ਰੱਬ ਦੇ ਨਾਲ ਸੀ ਤੇ ਕਲਾਮ ਰੱਬ ਸੀ। ਇਹੀ ਸ਼ੁਰੂ ਵਿੱਚ ਰੱਬ ਦੇ ਨਾਲ ਸੀ। ਸਾਰੀਆਂ ਸ਼ੈਵਾਂ ਉਹਦੇ ਰਾਹੀਂ ਪੈਦਾ ਹੋਈਆਂ, ਤੇ ਜੋ ਕੁਝ ਪੈਦਾ ਹੋਇਆ ਏ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਹੀਂ ਹੋਈ। ਉਹਦੇ ਵਿੱਚ ਹਯਾਤੀ ਸੀ ਤੇ ਉਹ ਹਯਾਤੀ ਬੰਦਿਆਂ ਦਾ ਨੂਰ ਸੀ, ਤੇ ਨੂਰ ਹਨੇਰੇ ਵਿੱਚ ਚਮਕਦਾ ਏ, ਤੇ ਹਨੇਰੇ ਨੇ ਉਹਨੂੰ ਕਬੂਲ ਨਾ ਕੀਤਾ। ਪਰ ਜਿੰਨਿਆਂ ਨੇ ਉਹਨੂੰ ਕਬੂਲ ਕੀਤਾ ਉਹਨੇ ਉਹਨਾਂ ਨੂੰ ਰੱਬ ਦੇ ਪੁੱਤਰ ਬਣਨ ਦਾ ਹੱਕ ਬਖਸ਼ਿਆ, ਯਾਨੀ ਉਹਨਾਂ ਨੂੰ ਜਿਹੜੇ ਉਹਦੇ ਨਾਂ ਉੱਤੇ ਈਮਾਨ ਲਿਆਉਂਦੇ ਨੇ। ਉਹ ਨਾ ਲਹੂ ਤੋਂ, ਨਾ ਬਦਨ ਦੀ ਖਾਹਿਸ਼ ਤੋਂ, ਨਾ ਇਨਸਾਨ ਦੇ ਇਰਾਦੇ ਤੋਂ, ਬਲਕਿ ਰੱਬ ਤੋਂ ਜੰਮੇ। ਯੂਹੰਨਾ। ਤੇ ਜਿਹੜਾ ਕੋਈ ਰੱਬ ਨਾਲ ਪਿਆਰ ਰੱਖਦਾ ਏ ਉਹ ਰੱਬ ਤੋਂ ਜੰਮਿਆ ਏ ਤੇ ਰੱਬ ਨੂੰ ਜਾਣਦਾ ਏ, ਕਿਉਂ ਜੇ ਰੱਬ ਪਿਆਰ ਏ। ਜੇ ਕੋਈ ਆਖੇ ਭਈ ਮੈਂ ਰੱਬ ਨਾਲ ਪਿਆਰ ਕਰਦਾ ਵਾਂ ਤੇ ਉਹ ਆਪਣੇ ਭਰਾਵਾਂ ਨਾਲ ਵੈਰ ਰੱਖੇ ਤੇ ਝੂਠਾ ਏ, ਕਿਉਂ ਜੇ ਜਿਹੜਾ ਆਪਣੇ ਭਰਾ ਨਾਲ ਜਿਹਨੂੰ ਉਹਨੇ ਵੇਖਿਆ ਏ ਪਿਆਰ ਨਹੀਂ ਕਰਦਾ, ਉਹ ਰੱਬ ਨਾਲ ਜਿਹਨੂੰ ਉਹਨੇ ਨਹੀਂ ਵੇਖਿਆ ਪਿਆਰ ਨਹੀਂ ਕਰ ਸਕਦਾ। ਤੇ ਸਾਨੂੰ ਉਹਦੇ ਵੱਲੋਂ ਇਹ ਹੁਕਮ ਮਿਲਿਆ ਏ ਭਈ ਜਿਹੜਾ ਕੋਈ ਰੱਬ ਨਾਲ ਪਿਆਰ ਕਰਦਾ ਏ ਉਹ ਆਪਣੇ ਭਰਾ ਨਾਲ ਵੀ ਪਿਆਰ ਕਰੇ। ਲੂਕਾ। ਯਿਸੂ ਨੇ ਆਖਿਆ, ਜੇ ਤੁਸੀਂ ਆਪਣੇ ਪਿਆਰ ਕਰਨ ਵਾਲਿਆਂ ਨਾਲ ਹੀ ਪਿਆਰ ਕਰੋ ਤੇ ਤੁਹਾਡਾ ਕੀ ਅਹਿਸਾਨ ਏ, ਕਿਉਂ ਜੇ ਪਾਪੀ ਵੀ ਆਪਣੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਨੇ। ਐਬਜੋਈ ਨਾ ਕਰੋ ਤੇ ਤੁਹਾਡੀ ਵੀ ਐਬਜੋਈ ਨਾ ਕੀਤੀ ਜਾਵੇਗੀ। ਮੁਜਰਮ ਨਾ ਠਹਿਰਾਓ ਤੇ ਤੁਸੀਂ ਵੀ ਮੁਜਰਮ ਨਾ ਠਹਿਰਾਏ ਜਾਓਗੇ। ਖਲਾਸੀ ਦਿਓ ਤੇ ਤੁਸੀਂ ਵੀ ਖਲਾਸੀ ਪਾਓਗੇ। ਜਿਹੜਾ ਕੋਈ ਮੇਰੇ ਕੋਲ ਆਉਂਦਾ ਏ ਤੇ ਮੇਰੀਆਂ ਗੱਲਾਂ ਸੁਣ ਕੇ ਅਮਲ ਕਰਦਾ ਏ, ਮੈਂ ਤੁਹਾਨੂੰ ਦੱਸਦਾ ਵਾਂ ਭਈ ਉਹ ਕਿਹਦੇ ਵਾਂਗਰ ਏ। ਉਹ ਉਸ ਬੰਦੇ ਵਾਂਗਰ ਏ ਜਿਹਨੇ ਘਰ ਬਣਾਉਣ ਵੇਲੇ ਡੂੰਘੀ ਥਾਂ ਖੋਦ ਕੇ ਚੱਟਾਨ ਉੱਤੇ ਨਿਉ ਰੱਖੀ, ਤੇ ਜਦੋਂ ਤੂਫਾਨ ਆਇਆ ਤੇ ਸੈਲਾਬ ਉਸ ਘਰ ਨਾਲ ਟਕਰਾਇਆ ਤੇ ਉਹਨੂੰ ਹਿਲਾ ਨਾ ਸਕਿਆ, ਕਿਉਂ ਜੇ ਉਹ ਮਜ਼ਬੂਤ ਬਣਿਆ ਹੋਇਆ ਸੀ। ਲੂਕਾ। ਤੇ ਕਿਸੇ ਫਰੀਸੀ ਨੇ ਮਿੰਨਤ ਕੀਤੀ ਭਈ ਮੇਰੇ ਨਾਲ ਖਾਣਾ ਖਾ। ਇਸ ਲਈ ਉਹ ਉਸ ਫਰੀਸੀ ਦੇ ਘਰ ਖਾਣਾ ਖਾਣ ਨੂੰ ਬੈਠਿਆ, ਤੇ ਵੇਖੋ ਭਈ ਇੱਕ ਬਦਚਲਨ ਬੁੱਢੀ ਜਿਹੜੀ ਉਸੇ ਸ਼ਹਿਰ ਦੀ ਸੀ, ਇਹ ਜਾਣ ਕੇ ਭਈ ਉਹ ਉਸ ਫਰੀਸੀ ਦੇ ਘਰ ਖਾਣਾ ਖਾਣ ਨੂੰ ਬੈਠਿਆ ਏ, ਸੰਗੇ ਮਰਮਰ ਦੇ ਅਤਰਦਾਨ ਵਿੱਚ ਅਤਰ ਪਾ ਕੇ ਲਿਆਈ, ਤੇ ਉਹਦੇ ਪੈਰਾਂ ਕੋਲ ਰੋਂਦੀ ਹੋਈ ਪਿਛਾਂ ਖਲੋਤੀ ਹੋਈ ਉਹਦੇ ਪੈਰ ਅਥਰੂਆਂ ਨਾਲ ਭੇਣ ਲੱਗ ਪਈ, ਤੇ ਆਪਣੇ ਸਿਰ ਦੇ ਵਾਲਾਂ ਨਾਲ ਉਹਨਾਂ ਨੂੰ ਪੂੰਝਿਆ ਤੇ ਉਹਦੇ ਪੈਰ ਚੁੰਮੇ ਤੇ ਉਹਨਾਂ ਉੱਤੇ ਅਤਰ ਪਾਇਆ। ਉਹਦੀ ਦਾਵਤ ਕਰਨ ਵਾਲਾ ਫਰੀਸੀ ਇਹ ਵੇਖ ਕੇ ਆਪਣੇ ਦਿਲ ਵਿੱਚ ਆਖਣ ਲੱਗਿਆ ਭਈ ਜੇ ਇਹ ਬੰਦਾ ਨਬੀ ਹੁੰਦਾ ਤੇ ਇਹਨੂੰ ਪਤਾ ਚੱਲ ਜਾਣਾ ਸੀ ਭਈ ਜਿਹੜੀ ਉਹਨੂੰ ਹੱਥ ਲਾਉਂਦੀ ਪਈ ਏ ਉਹ ਕੌਣ ਤੇ ਕਿੱਦਾਂ ਦੀ ਔਰਤ ਏ, ਕਿਉਂ ਜੇ ਉਹ ਬਦਚਲਨ ਸੀ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਐ ਸ਼ਮਊਨ, ਮੈਂ ਤੈਨੂੰ ਕੁਝ ਆਖਣਾ ਏ। ਉਹਨੇ ਆਖਿਆ, ਐ ਉਸਤਾਦ, ਆਖ। ਕਿਸੇ ਸਾਹੂਕਾਰ ਦੇ 2 ਕਰਜ਼ਦਾਰ ਸੀ।
ਇੱਕ 500 ਦਿਨਾਰ ਦਾ ਤੇ ਦੂਜਾ 50 ਦਿਨਾਰਾਂ ਦਾ। ਜਦੋਂ ਉਹਨਾਂ ਦੇ ਕੋਲ ਦੇਣ ਨੂੰ ਕੁਝ ਨਹੀਂ ਸੀ ਤੇ ਉਹਨੇ ਦੋਵਾਂ ਨੂੰ ਬਖਸ਼ ਦਿੱਤਾ। ਇਸ ਲਈ ਉਹਨਾਂ ਵਿੱਚੋਂ ਕੌਣ ਉਹਦੇ ਨਾਲ ਬਹੁਤਾ ਪਿਆਰ ਕਰੇਗਾ? ਸ਼ਮਊਨ ਨੇ ਜਵਾਬ ਦੇ ਕੇ ਉਹਨੂੰ ਆਖਿਆ, ਭਈ ਮੇਰੀ ਸਮਝ ਦੇ ਮੁਤਾਬਕ ਜਿਹਨੂੰ ਉਹਨੇ ਬਹੁਤਾ ਕਰਜ਼ਾ ਬਖਸ਼ਿਆ। ਉਹਨੇ ਉਹਨੂੰ ਆਖਿਆ, ਭਈ ਤੂੰ ਸਹੀ ਫੈਸਲਾ ਕੀਤਾ। ਤੇ ਉਸ ਬੁੱਢੀ ਵੱਲ ਫਿਰ ਕੇ ਉਹਨੇ ਸ਼ਮਊਨ ਨੂੰ ਆਖਿਆ, ਕੀ ਤੂੰ ਇਸ ਬੁੱਢੀ ਨੂੰ ਵੇਖਦਾ ਹੈ? ਮੈਂ ਤੇਰੇ ਘਰ ਆਇਆ, ਤੂੰ ਮੈਨੂੰ ਪੈਰ ਧੋਣ ਨੂੰ ਪਾਣੀ ਨਾ ਦਿੱਤਾ, ਪਰ ਇਹਨੇ ਆਪਣੇ ਅਥਰੂਆਂ ਨਾਲ ਮੇਰੇ ਪੈਰ ਭੇਂ ਦਿੱਤੇ ਤੇ ਆਪਣੇ ਵਾਲਾਂ ਨਾਲ ਪੂੰਝੇ। ਤੂੰ ਮੈਨੂੰ ਬੋਸਾ ਨਾ ਦਿੱਤਾ, ਪਰ ਇਹਨੇ ਜਦੋਂ ਦਾ ਮੈਂ ਆਇਆ ਵਾਂ ਮੇਰੇ ਪੈਰ ਚੁੰਮਣਾ ਨਹੀਂ ਛੱਡੇ। ਤੂੰ ਮੇਰੇ ਸਿਰ ਉੱਤੇ ਤੇਲ ਨਹੀਂ ਪਾਇਆ, ਪਰ ਇਹਨੇ ਮੇਰੇ ਪੈਰਾਂ ਉੱਤੇ ਅਤਰ ਪਾਇਆ ਹੈ। ਇਸ ਲਈ ਮੈਂ ਤੈਨੂੰ ਆਖਦਾ ਵਾਂ, ਭਈ ਉਹਦੇ ਪਾਪ ਜਿਹੜੇ ਬਹੁਤੇ ਸੀ ਮਾਫ਼ ਹੋ ਗਏ ਨੇ, ਕਿਉਂ ਜੇ ਇਹਨੇ ਬਹੁਤੀ ਮੁਹੱਬਤ ਕੀਤੀ। ਪਰ ਜਿਹਦੇ ਥੋੜੇ ਪਾਪ ਮਾਫ਼ ਹੋਏ, ਉਹ ਥੋੜੀ ਮੁਹੱਬਤ ਕਰਦਾ ਏ। ਤੇ ਉਸ ਔਰਤ ਨੂੰ ਆਖਿਆ, ਭਈ ਤੇਰੇ ਪਾਪ ਮਾਫ਼ ਹੋਏ। ਲੂਕਾ। ਫਿਰ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਜਦ ਉਹਨਾਂ ਗੱਲਾਂ ਨੂੰ ਜਿਹਦਾ ਤੁਹਾਨੂੰ ਹੁਕਮ ਦਿੱਤਾ ਗਿਆ ਹੈ ਪੂਰਾ ਕਰ ਲਵੋ ਤੇ ਆਖੋ, ਜੋ ਸਾਡੇ ਉੱਤੇ ਕਰਨਾ ਫਰਜ਼ ਸੀ ਉਹ ਹੀ ਕੀਤਾ ਹੈ। ਮੱਤੀ। ਇਸੇ ਤਰ੍ਹਾਂ ਤੁਹਾਡੀ ਲੋਭ ਬੰਦਿਆਂ ਦੇ ਸਾਹਮਣੇ ਚਮਕੇ, ਤਾਂ ਜੋ ਉਹ ਤੁਹਾਡੇ ਨੇਕ ਕੰਮਾਂ ਨੂੰ ਵੇਖ ਕੇ ਤੁਹਾਡੇ ਪਿਓ ਦੀ ਜਿਹੜਾ ਅਸਮਾਨ ਉੱਤੇ ਹੈ ਵਡਿਆਈ ਕਰਨ। ਕਿਉਂ ਜੇ ਮੈਂ ਤੁਹਾਨੂੰ ਆਖਦਾ ਵਾਂ, ਭਈ ਜੇ ਤੁਹਾਡੀ ਰਾਸਤਬਾਜ਼ੀ ਫਕੀਆਂ ਤੇ ਫਰੀਸੀਆਂ ਤੋਂ ਬਹੁਤੀ ਨਾ ਹੋਵੇਗੀ ਤੇ ਤੁਸੀਂ ਅਸਮਾਨ ਦੀ ਬਾਦਸ਼ਾਹੀ ਵਿੱਚ ਬਿਲਕੁਲ ਦਾਖਲ ਨਾ ਹੋਵੋਗੇ। ਇਸ ਲਈ ਜੇ ਤੂੰ ਕੁਰਬਾਨਗਾਹ ਦੇ ਸਾਹਮਣੇ ਆਪਣੀ ਨਜ਼ਰ ਚੜਾ ਰਿਹਾ ਹੋਵੇ ਤੇ ਉੱਥੇ ਤੈਨੂੰ ਯਾਦ ਆਵੇ, ਭਈ ਮੇਰੇ ਭਰਾ ਨੂੰ ਮੇਥੋਂ ਸ਼ਿਕਾਇਤ ਏ, ਤੇ ਉੱਥੇ ਕੁਰਬਾਨਗਾਹ ਦੇ ਸਾਹਮਣੇ ਹੀ ਆਪਣੀ ਨਜ਼ਰ ਛੱਡ ਦੇ ਤੇ ਜਾ ਕੇ ਪਹਿਲਾਂ ਆਪਣੇ ਭਰਾ ਨਾਲ ਸੁਲ੍ਹਾ ਕਰ ਤੇ ਤਦ ਆ ਕੇ ਆਪਣੀ ਨਜ਼ਰ ਚੜਾ। ਮੈਂ ਤੁਹਾਨੂੰ ਆਖਦਾ ਵਾਂ, ਭਈ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਤੇ ਆਪਣੇ ਸਤਾਉਣ ਵਾਲਿਆਂ ਲਈ ਦੁਆ ਕਰੋ, ਤਾਂ ਜੋ ਤੁਸੀਂ ਆਪਣੇ ਪਿਓ ਦੇ ਜਿਹੜਾ ਅਸਮਾਨ ਉੱਤੇ ਹੈ ਪੁੱਤਰ ਠਹਿਰੋ। ਇਫਸੀਓਂ। ਤੇ ਪਿਆਰ ਨਾਲ ਟੁਰੋ, ਜਿਵੇਂ ਮਸੀਹ ਨੇ ਸਾਡੇ ਨਾਲ ਪਿਆਰ ਕੀਤਾ। ਲੋ ਦੇ ਪੁੱਤਰਾਂ ਵਾਂਗਰ ਟੁਰੋ। ਕੁਲਸੀਓਂ। ਇਸ ਲਈ ਜਦੋਂ ਤੁਸੀਂ ਮਸੀਹ ਦੇ ਨਾਲ ਜਵਾਏ ਗਏ ਤੇ ਅਗਲੇ ਜਹਾਨ ਦੀਆਂ ਸ਼ੈਵਾਂ ਨੂੰ ਲੱਭਦੇ ਰਹੋ, ਜਿੱਥੇ ਮਸੀਹ ਮੌਜੂਦ ਏ ਤੇ ਰੱਬ ਦੇ ਸੱਜੇ ਪਾਸੇ ਬੈਠਾ ਏ। ਇਸ ਲਈ ਰੱਬ ਦੇ ਬਰਗਜ਼ੀਦਿਆਂ ਵਾਂਗਰ ਜਿਹੜੇ ਪਾਕ ਤੇ ਅਜ਼ੀਜ਼ ਨੇ, ਦਰਦਮੰਦੀ ਤੇ ਮਿਹਰਬਾਨੀ ਤੇ ਫਿਰੌਤਨੀ ਤੇ ਹਿਲਮ ਤੇ ਤਹਮਲ ਦਾ ਲਿਬਾਸ ਪਾ ਲਵੋ, ਤੇ ਇਹਨਾਂ ਸਾਰਿਆਂ ਉੱਤੇ ਮੁਹੱਬਤ ਨੂੰ, ਜਿਹੜੀ ਕਮਾਲ ਦਾ ਪਟਕਾ ਏ, ਬੰਨ੍ਹ ਲਵੋ। ਕਰੰਥੀਓਂ। ਪਿਆਰ ਸਾਬਰ ਏ ਤੇ ਮਿਹਰਬਾਨ ਏ। ਪਿਆਰ ਹਸਦ ਨਹੀਂ ਕਰਦਾ, ਪਿਆਰ ਸ਼ੋਖੀ ਨਹੀਂ ਮਾਰਦਾ ਤੇ ਫੁੱਲਦਾ ਨਹੀਂ। ਸਭ ਕੁਝ ਸਹਿ ਲੈਂਦਾ ਏ, ਸਭ ਕੁਝ ਯਕੀਨ ਕਰਦਾ ਏ, ਸਾਰੀਆਂ ਗੱਲਾਂ ਦੀ ਆਸ ਰੱਖਦਾ ਏ, ਸਾਰੀਆਂ ਗੱਲਾਂ ਨੂੰ ਬਰਦਾਸ਼ਤ ਕਰਦਾ ਏ। ਪਿਆਰ ਨੂੰ ਜ਼ਵਾਲ ਨਹੀਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਕ੍ਰਿਸਚਨ ਸਾਇੰਸ ਦਾ ਜ਼ਰੂਰੀ ਹਿੱਸਾ ਦਿਲ ਤੇ ਜਿੰਦ ਪਿਆਰ ਏ। ਸਾਡਾ ਚਰਚ ਇਲਾਹੀ ਅਸੂਲ ਪਿਆਰ ਉੱਤੇ ਕਾਇਮ ਏ। ਅਸੀਂ ਇਸ ਚਰਚ ਦੇ ਨਾਲ ਸਿਰਫ ਤਦ ਹੀ ਇਕੱਠੇ ਹੋ ਸਕਦੇ ਹਾਂ ਜਦ ਅਸੀਂ ਰੂਹ ਵਿੱਚ ਨਵੇਂ ਸਿਰੇ ਤੋਂ ਜੰਮੇ ਹੋਈਏ, ਜਦ ਅਸੀਂ ਪਿਆਰ ਦੇ ਫਲ ਪੈਦਾ ਕਰਦਿਆਂ ਹੋਏ, ਯਾਨੀ ਗਲਤੀ ਨੂੰ ਬਾਹਰ ਕੱਢਦਿਆਂ ਹੋਏ ਤੇ ਬਿਮਾਰ ਨੂੰ ਸ਼ਿਫਾ ਦਿੰਦਿਆਂ ਹੋਏ ਉਸ ਹਯਾਤੀ ਵਿੱਚ ਦਾਖਲ ਹੁੰਨੇ ਆ ਜਿਹੜੀ ਸੱਚੀ ਏ ਤੇ ਉਹ ਸੱਚ ਜਿਹੜਾ ਹਯਾਤੀ ਏ। ਤੁਸੀਂ ਇਹ ਸਿੱਖੋਗੇ ਵੀ ਕ੍ਰਿਸਚਨ ਸਾਇੰਸ ਵਿੱਚ ਪਹਿਲਾ ਫਰਜ਼ ਰੱਬ ਦੀ ਫਰਮਾਬਰਦਾਰੀ ਕਰਨਾ, ਇੱਕ ਸਿਆਣ ਰੱਖਣਾ ਤੇ ਦੂਜਿਆਂ ਦੇ ਨਾਲ ਆਪਣੇ ਵਾਂਗਰ ਪਿਆਰ ਰੱਖਣਾ ਹੈ। ਆਪਣੇ ਆਪ ਨਾਲ ਸਵਾਲ ਕਰੋ, ਕੀ ਮੈਂ ਅਜਿਹੀ ਹਯਾਤੀ ਜੀ ਰਿਹਾ ਵਾਂ ਜਿਹੜੀ ਆਲਾ ਚੰਗਿਆਈ ਤਿੱਕਰ ਰਸਾਈ ਰੱਖਦੀ ਏ? ਕੀ ਮੈਂ ਸੱਚਾਈ ਤੇ ਮੁਹੱਬਤ ਦੀ ਸ਼ਫਾਈਆ ਕੂਵਤ ਦਾ ਇਜ਼ਹਾਰ ਕਰ ਰਿਹਾ ਵਾਂ? ਸ਼ਫਾ ਤੇ ਤਾਲੀਮ ਦੋਵਾਂ ਵਿੱਚ ਰੱਬ ਤੇ ਇਨਸਾਨ ਨਾਲ ਪਿਆਰ ਸੱਚਾ ਪਿਆਰ ਏ। ਪਿਆਰ ਰਾਹ ਨੂੰ ਮੁਤਾਸਰ ਕਰਦਾ, ਰੌਸ਼ਨ ਕਰਦਾ, ਚੁਣਦਾ ਤੇ ਰਹਿਨੁਮਾਈ ਕਰਦਾ ਏ। ਦਰੁਸਤ ਮਕਸਦ ਖਿਆਲਾਂ ਨੂੰ ਸ਼ਹਿ ਦਿੰਦੇ ਤੇ ਕਲਾਮ ਤੇ ਅਮਲਾਂ ਨੂੰ ਤਾਕਤ ਤੇ ਆਜ਼ਾਦੀ ਦਿੰਦੇ ਨੇ। ਪਿਆਰ ਸੱਚਾਈ ਦੀ ਅਲਤਾਰ ਉੱਤੇ ਵੱਡਾ ਨਿਗਹਿਬਾਨ ਏ। ਇਹ ਲੂਕਾ ਦੀ ਅੰਜੀਲ ਦੇ 7ਵੇਂ ਬਾਬ ਵਿੱਚ ਇਹਦੇ ਨਾਲ ਮੁਨਸਲਿਕ ਕੀਤਾ ਗਿਆ ਏ ਭਈ ਇੱਕ ਵਾਰੀ ਯਿਸੂ ਕਿਸੇ ਸ਼ਮਊਨ ਨਾਮੀ ਫਰੀਸੀ ਦੇ ਘਰ ਦਾ ਖਾਸ ਪ੍ਰਾਹੁਣਾ ਬਣਿਆ। ਉਹ ਸ਼ਮਊਨ ਸ਼ਾਗਿਰਦ ਬਿਲਕੁਲ ਨਹੀਂ ਸੀ। ਜਦੋਂ ਉਹ ਖਾਣਾ ਖਾ ਰਹੇ ਸੀ, ਇੱਕ ਗੈਰ ਮਾਮੂਲੀ ਵਾਕਿਆ ਪੇਸ਼ ਆਇਆ।
ਜਿਵੇਂ ਭਈ ਇਹ ਮਸ਼ਰਕੀ ਪ੍ਰਾਹੁਣਚਾਰੀ ਦੇ ਫਹਿਮ ਵਿੱਚ ਰੁਕਾਵਟ ਬਣਿਆ ਹੋਵੇ। ਇੱਕ ਅਜਨਬੀ ਬੁੱਢੀ ਅੰਦਰ ਆਈ। ਇੱਥੇ ਇੱਕ ਮੁਸ਼ਕਲ ਸਵਾਲ ਪੇਸ਼ ਕੀਤਾ ਗਿਆ ਹੈ, ਅਜਿਹਾ ਸਵਾਲ ਜਿਹੜਾ ਇਸ ਵਰੇ ਦੀ ਜ਼ਰੂਰਤਾਂ ਦੇ ਪਾਰੋਂ ਸਾਹਮਣੇ ਆਇਆ ਹੈ। ਜਿਵੇਂ ਸ਼ਮਾਉਨ ਨੇ ਮਾਦੀ ਇਤਦਾਲ ਪਸੰਦੀ ਤੇ ਜ਼ਾਤੀ ਅਕੀਦਤ ਦੇ ਪਾਰੋਂ ਮੁਕਤੀ ਦੇਣ ਵਾਲੇ ਨੂੰ ਪਾਇਆ। ਕੀ ਮਸੀਹੀ ਸਾਇੰਸਦਾਨਾਂ ਨੂੰ ਵੀ ਸੱਚਾਈ ਦੀ ਉਂਝ ਹੀ ਤਲਾਸ਼ ਕਰਨੀ ਚਾਹੀਦੀ ਏ? ਜੇ ਮਸੀਹੀ ਸਾਇੰਸਦਾਨ ਸ਼ਮਾਉਨ ਵਾਂਗਰ ਨੇ ਤੇ ਇਹ ਉਹਨਾਂ ਦੇ ਬਾਰੇ ਵੀ ਆਖਿਆ ਗਿਆ ਹੋ ਸਕਦਾ ਏ ਭਈ ਉਹ ਥੋੜ੍ਹਾ ਪਿਆਰ ਕਰਦੇ ਨੇ। ਦੂਜੇ ਪਾਸੇ ਕੀ ਉਹ ਆਪਣੀ ਅਸਲ ਮਾਫੀ ਆਪਣੇ ਖਸਤਾ ਦਿਲਾਂ ਦੇ ਪਾਰੋਂ ਜਿਨ੍ਹਾਂ ਤੋਂ ਫਰੋਤਨੀ ਤੇ ਇਨਸਾਨੀ ਹਮਦਰਦੀ ਦਾ ਇਜ਼ਹਾਰ ਹੁੰਦਾ ਏ, ਸੱਚਾਈ ਜਾਂ ਮਸੀਹ ਨਾਲ ਆਪਣੀ ਵਾਕਫੀਅਤ ਨੂੰ ਜ਼ਾਹਰ ਕਰਦੇ ਨੇ, ਜਿਵੇਂ ਉਸ ਬੁੱਢੀ ਨੇ ਕੀਤਾ? ਜੇ ਇੰਝ ਏ ਤੇ ਇਹ ਸ਼ਾਇਦ ਉਹਨਾਂ ਲਈ ਆਖਿਆ ਗਿਆ ਹੋਵੇ ਜਿਵੇਂ ਯਿਸੂ ਨੇ ਬਿਨ ਬੁਲਾਏ ਪ੍ਰਾਹੁਣੇ ਦੇ ਬਾਰੇ ਆਖਿਆ ਭਈ ਯਕੀਨਨ ਉਹ ਬਹੁਤਾ ਪਿਆਰ ਕਰਦੇ ਨੇ ਕਿਉਂ ਜੇ ਉਹਨਾਂ ਨੂੰ ਬਹੁਤਾ ਮਾਫ਼ ਕੀਤਾ ਗਿਆ ਹੈ। ਕੁਝ ਲੋਕੀ ਸੱਚਾਈ ਨੂੰ ਦੂਜਿਆਂ ਦੀ ਨਿਸਬਤ ਬਹੁਤੀ ਆਸਾਨੀ ਨਾਲ ਹਜ਼ਮ ਕਰ ਲੈਂਦੇ ਨੇ, ਪਰ ਕੋਈ ਤਾਲਬ ਇਲਮ ਜਿਹੜਾ ਕ੍ਰਿਸਚਨ ਸਾਇੰਸ ਦੇ ਇਲਾਹੀ ਅਸੂਲਾਂ ਨੂੰ ਮੰਨਦਾ ਏ ਤੇ ਮਸੀਹ ਦੀ ਰੂਹ ਨੂੰ ਜਜ਼ਬ ਕਰ ਲੈਂਦਾ ਏ, ਉਹ ਕ੍ਰਿਸਚਨ ਸਾਇੰਸ ਨੂੰ ਜ਼ਾਹਿਰ ਕਰ ਸਕਦਾ ਏ, ਗਲਤੀ ਨੂੰ ਬਾਹਰ ਕੱਢ ਸਕਦਾ ਏ, ਬਿਮਾਰ ਨੂੰ ਸ਼ਿਫਾ ਦੇ ਸਕਦਾ ਏ ਤੇ ਉਹ ਲਗਾਤਾਰ ਆਪਣੇ ਰੂਹਾਨੀ ਫਹਿਮ ਦੇ ਜ਼ਖੀਰੇ ਵਿੱਚ ਤਾਕਤ, ਰੋਸ਼ਨ ਖਿਆਲੀ ਤੇ ਕਾਮਯਾਬੀ ਨੂੰ ਇਕੱਠਾ ਕਰਦਾ ਏ। ਜੇ ਸਾਇੰਸ ਵਿੱਚ ਓਪਰਾ ਇਲਮ ਰੱਖਣ ਵਾਲਿਆਂ ਵੱਲੋਂ ਮਸੀਹੀ ਸ਼ਿਫਾ ਨੂੰ ਜ਼ਲੀਲ ਕੀਤਾ ਜਾਂਦਾ ਏ ਤੇ ਇਹ ਬੇਇੱਜ਼ਤ ਕਰਨ ਵਾਲਾ ਫਿਤਨਾ ਬਣ ਜਾਂਦੀ ਏ, ਬਜਾਏ ਭਈ ਇਹ ਕਿਸੇ ਇਲਾਜ ਉੱਤੇ ਸਾਇੰਸੀ ਤੌਰ ਤੇ ਅਸਰ ਰੱਖੇ, ਇਹ ਹਰ ਲੂਲੇ ਲੰਗੜੇ ਤੇ ਬਿਮਾਰ ਬੰਦੇ ਉੱਤੇ ਜਵਾਬੀ ਗੋਲਾਬਾਰੀ ਕਰਨਾ ਸ਼ੁਰੂ ਕਰ ਦਿੰਦੀ ਏ ਤੇ ਓਪਰੇ ਤੇ ਠੰਡੇ ਲਹਿਜੇ ਦੇ ਇਸ ਦਾਅਵੇ ਦੇ ਨਾਲ ਤਸ਼ੱਦਦ ਕਰਦੀ ਏ ਭਈ ਤੁਹਾਨੂੰ ਕੋਈ ਬਿਮਾਰੀ ਨਹੀਂ। ਦੁੱਖ ਸਹਿਣ ਵਾਲੇ ਗਰੀਬ ਦਿਲ ਨੂੰ ਮੁਨਾਸਬ ਗ਼ਜ਼ਾਈਅਤ ਦੀ ਲੋੜ ਹੁੰਦੀ ਏ, ਜਿਵੇਂ ਭਈ ਸਕੂਨ, ਮੁਸੀਬਤ ਵਿੱਚ ਸਬਰ ਤੇ ਪਿਆਰੇ ਪਿਓ ਦੀ ਸ਼ਫਕਤ, ਹਮਦਰਦੀ ਦਾ ਅਨਮੋਲ ਫਹਿਮ। ਉਹ ਤਬੀਬ ਜਿਹੜਾ ਆਪਣੇ ਸਾਥੀ ਇਨਸਾਨ ਲਈ ਹਮਦਰਦੀ ਦੀ ਕਮੀ ਰੱਖਦਾ ਏ, ਇਨਸਾਨੀ ਅਹਿਸਾਸ ਵਿੱਚ ਨਾਮੁਕੰਮਲ ਏ ਤੇ ਇਹ ਆਖਣ ਲਈ ਸਾਡੇ ਕੋਲ ਰਸੂਲੀ ਫਰਮਾਨ ਏ ਭਈ ਜਿਹੜਾ ਆਪਣੇ ਭਰਾ ਨਾਲ ਜਿਹਨੂੰ ਉਹਨੇ ਵੇਖਿਆ ਏ ਪਿਆਰ ਨਹੀਂ ਰੱਖਦਾ, ਉਹ ਰੱਬ ਨਾਲ ਵੀ ਜਿਹਨੂੰ ਉਹਨੇ ਨਹੀਂ ਵੇਖਿਆ ਪਿਆਰ ਨਹੀਂ ਰੱਖ ਸਕਦਾ। ਇਸ ਰੂਹਾਨੀ ਅਹਿਸਾਸ ਦੇ ਨਾ ਹੁੰਦਿਆਂ ਹੋਏ ਤਬੀਬ ਇਲਾਹੀ ਸਿਆਣ ਉੱਤੇ ਯਕੀਨ ਦੀ ਕਮੀ ਰੱਖਦਾ ਏ ਤੇ ਉਹ ਲਾਮਹਿਦੂਦ ਪਿਆਰ ਨਾਲ ਵਾਕਫੀਅਤ ਨਹੀਂ ਏ ਜਿਹੜਾ ਕੱਲਾ ਸ਼ਿਫਾਈਆ ਤਾਕਤ ਅਤਾ ਕਰਦਾ ਏ। ਇਸ ਤਰ੍ਹਾਂ ਦੇ ਨਾਮਨਿਹਾਦ ਸਾਇੰਸਦਾਨ ਮੁਤੱਸਬ ਖੁਦਨੁਮਾਈ ਦੇ ਊਂਠ ਖਾਂਦਿਆਂ ਹੋਏ ਮੱਖੀਆਂ ਨੂੰ ਬਾਹਰ ਕੱਢਦੇ ਜਾਣਗੇ। ਜੇ ਅਸੀਂ ਬਿਮਾਰਾਂ ਲਈ ਉਹਨਾਂ ਦੀ ਕੈਦ ਦੇ ਬੂਹੇ ਖੋਲੀਏ ਤੇ ਪਹਿਲਾਂ ਸਾਨੂੰ ਟੁੱਟੇ ਦਿਲ ਵਾਲਿਆਂ ਨੂੰ ਜੋੜਨਾ ਸਿੱਖਣਾ ਪਵੇਗਾ। ਜੇ ਅਸੀਂ ਰੂਹ ਦੇ ਰਾਹੀਂ ਸ਼ਿਫਾ ਦਿੰਦੇ ਆ ਤੇ ਸਾਨੂੰ ਇਹਦੇ ਵਜੂਦ ਦੇ ਰੁਮਾਲ ਹੇਠਾਂ ਰੂਹਾਨੀ ਸ਼ਿਫਾ ਦੀ ਕਾਬਲੀਅਤ ਨੂੰ ਲੁਕਾਉਣਾ ਨਹੀਂ ਚਾਹੀਦਾ ਤੇ ਨਾ ਹੀ ਅਸੀਂ ਕ੍ਰਿਸਚਨ ਸਾਇੰਸ ਦੇ ਹੌਸਲੇ ਨੂੰ ਇਹਦੇ ਖੱਤ ਦੇ ਕਫਨ ਵਿੱਚ ਲਪੇਟ ਕੇ ਦਫਨ ਕਰਨਾ ਚਾਹੀਦਾ ਹੈ। ਕਿਸੇ ਬੰਦੇ ਲਈ ਨਰਮ ਲਫ਼ਜ਼ ਤੇ ਮਸੀਹੀ ਹੌਸਲਾ ਅਫਜ਼ਾਈ, ਉਹਦੇ ਖਦਸ਼ਿਆਂ ਲਈ ਰਹਿਮ ਤੇ ਸਬਰ ਕਰਨਾ ਤੇ ਉਹਨਾਂ ਨੂੰ ਮੁਕਾਉਣਾ ਅਜਿਹੀ ਜਜ਼ਬਾਤੀ ਇਕੱਠੀ ਕੁਰਬਾਨੀਆਂ ਵਾਲੇ ਨਜ਼ਰੀਆਂ, ਦਕੀਆਨੂਸੀ ਉਧਾਰ ਲਈਆਂ ਹੋਈਆਂ ਤਕਰੀਰਾਂ ਤੇ ਬਹਿਸਾਂ ਨਾਲੋਂ ਬਹੁਤਾ ਚੰਗਾ ਏ ਜਿਹੜਾ ਇਲਾਹੀ ਮੁਹੱਬਤ ਦੀ ਸ਼ੋਲਾ ਜ਼ਨ ਜਾਇਜ਼ ਕ੍ਰਿਸਚਨ ਸਾਇੰਸ ਦੀ ਮਜ਼ਹਿਕਾ ਖੇਜ਼ ਨਕਲ ਦੇ ਸਿਵਾ ਕੁਝ ਨਹੀਂ। ਮਸੀਹੀ ਸਾਇੰਸਦਾਨਾਂ ਨੂੰ ਮਾਦੀ ਜੱਗ ਵਿੱਚੋਂ ਬਾਹਰ ਨਿਕਲਣ ਤੇ ਇਹਦੇ ਤੋਂ ਦੂਰ ਰਹਿਣ ਵਾਲੇ ਰਸੂਲਾਂ ਦੇ ਹੁਕਮ ਦੇ ਮੁਸਲਸਲ ਭਾਰ ਹੇਠਾਂ ਰਹਿਣਾ ਚਾਹੀਦਾ ਏ। ਉਹਨਾਂ ਨੂੰ ਜਾਰਹੀਅਤ, ਜ਼ੁਲਮ ਤੇ ਗਰੂਰ ਦੀ ਤਾਕਤ ਨੂੰ ਤਰਕ ਕਰਨਾ ਚਾਹੀਦਾ ਏ। ਮਸੀਹਤ ਨੂੰ ਆਪਣੇ ਮੱਥੇ ਉੱਤੇ ਪਿਆਰ ਦਾ ਤਾਜ ਧਰਦਿਆਂ ਹੋਏ ਉਹਨਾਂ ਦੀ ਹਯਾਤੀ ਦੀ ਮਲਕਾ ਬਣਨਾ ਚਾਹੀਦਾ ਏ। ਬੇਗਰਜ਼ ਪਿਆਰ ਦੇ ਮਾਮਲੇ ਵਿੱਚ ਇਨਸਾਨ ਦੀ ਸੋਚ ਜੋ ਕੁਝ ਵੀ ਅਪਣਾਉਂਦੀ ਏ ਉਹ ਇਲਾਹੀ ਕੂਵਤ ਨੂੰ ਸਿੱਧਾ ਹਾਸਲ ਕਰ ਲੈਂਦੀ ਏ। ਜੇ ਸਾਇੰਸਦਾਨ ਇਲਾਹੀ ਮੁਹੱਬਤ ਦੇ ਪਾਰੋਂ ਆਪਣੇ ਮਰੀਜ਼ ਤਿਕਰ ਅਪੜਦਾ ਏ ਤੇ ਸ਼ਿਫਾਈਆ ਕੰਮ ਇੱਕ ਹੀ ਆਮਦ ਵਿੱਚ ਮੁਕੰਮਲ ਹੋ ਜਾਵੇਗਾ ਤੇ ਬਿਮਾਰੀ ਆਪਣੇ ਆਬਾਈ ਅਦਮ ਵਿੱਚ ਗਾਇਬ ਹੋ ਜਾਵੇਗੀ, ਜਿਵੇਂ ਭਈ ਫਜਰ ਦੇ ਵੇਲੇ ਸੂਰਜ ਦੀ ਲੋ ਤੋਂ ਪਹਿਲਾਂ ਤਰੇਲ ਹੁੰਦੀ ਏ। ਜੇ ਸਾਇੰਸਦਾਨ ਵਿੱਚ ਆਪਣੀ ਖੁਦ ਦੀ ਮੁਆਫੀ ਜਿੱਤਣ ਲਈ ਕਾਫੀ ਮਸੀਹੀ ਮੁਹੱਬਤ ਤੇ ਅਜਿਹੀ ਤਾਰੀਫ ਪਾਈ ਜਾਂਦੀ ਏ ਜਿਵੇਂ ਮਗਦਲੀਨੀ ਨੇ ਯਿਸੂ ਤੋਂ ਪਾਈ ਤੇ ਸਾਇੰਸੀ ਤੌਰ ਤੇ ਅਮਲ ਕਰਨ ਲਈ ਤੇ ਹਮਦਰਦੀ ਨਾਲ ਮਰੀਜ਼ਾਂ ਦੇ ਨਾਲ ਸਲੂਕ ਕਰਨ ਲਈ ਉਹ ਚੰਗਾ ਮਸੀਹੀ ਏ ਤੇ ਨਤੀਜਾ ਰੂਹਾਨੀ ਇਰਾਦੇ ਦੇ ਨਾਲ ਮੁਤਾਬਕਤ ਰੱਖੇਗਾ। ਮੁਹੱਬਤ ਕ੍ਰਿਸਚਨ ਸਾਇੰਸ ਦੇ ਕਾਨੂੰਨ ਨੂੰ ਪੂਰਾ ਕਰਦੀ ਏ ਤੇ ਇਸ ਲਈ ਅਸੂਲ ਤੋਂ ਬਗੈਰ ਕੁਝ ਵੀ ਸਮਝਿਆ ਜਾਣ ਵਾਲਾ ਤੇ ਜ਼ਾਹਰ ਹੋਣ ਵਾਲਾ ਅਸਮਾਨੀ ਕਿਤਾਬ ਦੀ ਬਸੀਰਤ ਨੂੰ ਆਰਾਸਤਾ ਨਹੀਂ ਕਰ ਸਕਦਾ। ਇਹ ਕਿਤਾਬ ਜਿਹੜੀ ਸੱਚਾਈ ਦੇ ਨਾਲ ਗਲਤੀ ਦੀਆਂ 7 ਮੋਹਰਾਂ ਖੋਲ੍ਹਦੀ ਏ
ਜਾਂ ਪਾਪ, ਬਿਮਾਰੀ ਤੇ ਮੌਤ ਦੇ ਹਜ਼ਾਰਾਂ ਵਹਿਮਾਂ ਨੂੰ ਬੇਨਕਾਬ ਕਰ ਦਈਏ। ਰੱਬ ਪਿਆਰ ਏ, ਇਹਦੇ ਤੋਂ ਬਹੁਤਾ ਅਸੀਂ ਮੰਗ ਨਹੀਂ ਸਕਦੇ, ਇਹਦੇ ਤੋਂ ਉੱਚਾ ਅਸੀਂ ਵੇਖ ਨਹੀਂ ਸਕਦੇ ਤੇ ਇਹਦੇ ਤੋਂ ਅੱਗੇ ਅਸੀਂ ਜਾ ਨਹੀਂ ਸਕਦੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।